बिस्मिल्लाहिर्रहमानिर्रहीम ते अस्सलाम वालेकुम। 21 फरवरी पाकिस्तान दे विच हफ्ते दी दोपहर ते अज दे पंजाबी वीलॉग च चढ़दे ते लहिंदे पंजाब दे सज्जणा ते मित्रां, भैणां ते भरावां, मावां ते बजुर्गां नूं जी आयां। सब तो पहले आसिम मुनीर्स डिफैक्टो मिलिटरी राज डे 84। हुण चलदे हैं ज़रा अज दियां गूढ़ियां निग्गियां ते संघणियां खबरां वाले पासे। जिहड़ी सब तो पहली खबर तुहाडे सामने रखनी है वो सऊदी अरब ने ਜਿਹੜੇ JF-17 जहाज़ साढ़े कोलों खरीदने सन, ਜਿਹੜੇ ਅਸੀਂ ਚਾਈਨਾ ਦੇ ਇਸ਼ਤਰਾਕ ਨਾਲ ਬਣਾਉਂਦੇ ਹਾਂ ਤੇ ਬੜਾ ਅੱਛਾ ਜਹਾਜ਼ ਹੈ ਉਹ JF-17 ਜਹਾਜ਼ ਜਿਹੜੇ ਇਸ ਵੇਲੇ ਬਣਾ ਰਹੇ ਹਾਂ ਅਸੀਂ ਔਰ ਸਾਡੀ ਜ਼ਾਹਿਰ ਹੈ 에ਅਰਫੋਰਸ ਬਣਾਉਂਦੀ ਹੈ, ਲੇਕਿਨ ਉਹਦੇ ਵਿੱਚ ਜ਼ਿਆਦਾਤਰ ਪੁਰਜ਼ੇ ਜਿਹੜੇ ਨੇ ਜਾਂ ਮੋਟੇ ਪੁਰਜ਼ੇ ਜਿਹੜੇ ਨੇ ਉਹ ਬਾਹਰੋਂ ਇੰਪੋਰਟ ਹੁੰਦੇ ਨੇ। ਮਸਲਨ ਉਹਦਾ ਇੰਜਨ ਜਿਹੜਾ ਉਹ ਸ਼ਾਇਦ ਰਸ਼ੀਅਨ ਹੈ ਤੇ ਉਹ ਚਾਈਨਾ ਰਸ਼ੀਆ ਕੋਲੋਂ ਲੈਂਦਾ ਤੇ ਫਿਰ ਸਾਨੂੰ ਲੱਭਦਾ। ਹੋਰ ਵੀ ਉਹਦੇ 'ਚ ਬੜਾ ਸਾਰਾ ਸਮਾਨ ਜਿਹੜਾ ਉਹ ਚਾਈਨਾ ਕੋਲੋਂ ਆਉਂਦਾ ਤੇ ਕੁਝ ਅਸੀਂ ਵੀ ਬਣਾਉਂਦੇ। ਬੜੀ ਗੱਲ ਹੈ ਕਿ ਅਸੀਂ ਵੀ ਬਣਾਉਂਦੇ, ਇਹਦੇ ਵਿੱਚ ਮੈਂ ਉਹਨੂੰ ਕੋਈ ਬਿਲਕੁਲ ਹੀ ਸਟ੍ਰਾਈਕ ਡਾਊਨ ਨਹੀਂ ਕਰ ਰਿਹਾ ਉਸ ਗੱਲ ਨੂੰ, ਜਾਂ ਉਹਨੂੰ ਕੋਈ ਮੈਂ ਐਵੇਂ ਹੀ ਹਲਕੀ ਗੱਲ ਬਣਾ ਕੇ ਪੇਸ਼ ਨਹੀਂ ਕਰ ਰਿਹਾ। ਬੜੇ ਸਾਡੇ ਲਈ ਫਖਰ ਦੀ ਗੱਲ ਹੈ, ਲੇਕਿਨ ਇੰਜ ਨਹੀਂ ਹੈ ਵੀ ਉਹ ਜਹਾਜ਼ ਅਗਰ 10 ਰੁਪਈਆਂ ਦਾ ਵੇਚਣਾ ਤਾਂ 10 ਸਾਡੀ ਜੇਬ 'ਚ ਆ ਜਾਣ। ਹੋ ਸਕਦਾ 1-2 ਰੁਪਈਏ ਸਾਡੀ ਜੇਬ 'ਚ ਆਉਣ, ਬਾਕੀ ਜਿਨ੍ਹਾਂ ਦਾ ਪੁਰਜ਼ੇ ਸਾਰੇ ਲਾਉਣੇ ਨੇ, ਜਿਨ੍ਹਾਂ ਕੋਲੋਂ ਲੈ ਕੇ ਉਹਨਾਂ ਨੂੰ ਦੇਣੇ ਨੇ। ਲੇਕਿਨ ਉਹ ਅਲੱਗ ਗੱਲ ਹੈ ਕਿ ਜਿਸ ਵੇਲੇ ਇਹਨਾਂ ਡੀਲਾਂ ਦੀ ਕੋਈ ਮਾੜੀ ਚੰਗੀ ਗੱਲਬਾਤ ਹੋਣਾ ਸ਼ੁਰੂ ਹੋਈ ਸੀ ਤੇ ਖਵਾਜਾ ਜਿਹੜੇ ਆਪਣੇ ਆਸਿਫ ਸਾਹਿਬ ਸਨ ਉਹਨਾਂ ਆਖਿਆ ਵੀ ਹੁਣ ਬਸ 2-4-5 ਦਿਨਾਂ ਨੂੰ, ਜਿਵੇਂ ਸ਼ੇਖ ਚਿੱਲੀ ਵਾਲੀ ਗੱਲ ਤੇ ਤੁਸੀਂ ਸੁਣੀ ਸੀ ਵੀ ਉਹ ਇੱਕ ਮੁਰਗੀ ਇੱਕ ਆਂਡਾ ਉਹਨੇ ਜਿਹੜਾ ਉਹ ਚੁੱਕਿਆ ਤੇ ਉਹਨੇ ਆਖਿਆ ਵੀ ਇਹ ਜਿਹੜਾ ਆਂਡੇ 'ਚੋਂ ਮੈਂ ਇੱਕ ਬੱਚਾ ਕਢਾਵਾਂਗਾ, ਉਹ ਬੱਚਾ ਜਿਹੜਾ ਮੁਰਗੀ ਹੋਏਗੀ ਹੋਰ ਆਂਡੇ ਦੇਗੀ, ਫਿਰ ਇਹ ਹੋਏਗਾ ਫਿਰ ਇਹ ਹੋਏਗਾ। ਤਾਂ ਇਹ ਗੱਲ ਕਰਦਿਆਂ ਠੇਡਾ ਲੱਗਾ ਤੇ ਉਹ ਆਂਡਾ ਜਾ ਡਿੱਗਿਆ ਤੇ ਟੁੱਟ ਗਿਆ। ਤੇ ਇਹ ਕੰਮ ਹੁਣ ਜਿਹੜਾ ਇੱਥੇ ਹੋਇਆ ਜੀ ਸਊਦੀ ਅਰਬ ਨੂੰ। ਹੁਣ ਮੋਈਦ ਪੀਰਜ਼ਾਦਾ ਸਾਹਿਬ ਦੀ ਖਬਰ ਹੈ ਕਿ ਸਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਸਾਹਿਬ ਪਿੱਛੇ ਹੋ ਗਏ ਨੇ। ਉਹ ਹੁਣ ਔਰ ਮੋਈਦ ਪੀਰਜ਼ਾਦਾ ਸਾਹਿਬ ਕਹਿੰਦੇ ਨੇ ਕਿ ਜਿਹੜਾ ਯੂਕਰੇਨੀ ਮੀਡੀਆ ਹੈ ਤੇ ਮਿਡਲ ਈਸਟ ਆਏ, ਇਹ ਦੋ ਮੀਡੀਆ ਆਊਟਲੈਟ ਨੇ ਜਿਨ੍ਹਾਂ ਨੇ ਖਬਰ ਦਿੱਤੀ ਹੈ ਕਿ ਮੁਹੰਮਦ ਬਿਨ ਸਲਮਾਨ ਜਿਹੜੇ ਨੇ ਉਹ ਹੁਣ ਇਹ ਜਹਾਜ਼ ਪਾਕਿਸਤਾਨ ਕੋਲੋਂ ਨਹੀਂ ਲੈਣਾ ਚਾਹੁੰਦੇ। ਉਹ ਨਾਲ ਤੁਰਕੀ ਕੋਲੋਂ ਵੀ ਇੱਕ ਲੜਾਕਾ ਜਹਾਜ਼ ਲੈਣਾ ਚਾਹੁੰਦੇ ਸਨ, ਲੇਕਿਨ ਹੁਣ ਉਹ ਜਹਾਜ਼ ਵੀ ਸ਼ਾਇਦ ਅਮਰੀਕਾ ਉਹਨਾਂ ਨੂੰ ਕਹਿ ਰਿਹਾ ਕਿ ਨਾ ਪਾਕਿਸਤਾਨ ਕੋਲੋਂ ਲਵੋ ਤੇ ਨਾ ਤੁਰਕੀ ਕੋਲੋਂ ਲਵੋ। ਤੇ ਪਾਕਿਸਤਾਨ ਵਾਲਾ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਤੁਰਕੀ ਵਾਲੀ ਅਜੇ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਹੁਣ ਇਹ ਸਾਡਾ ਆਂਡਾ ਤੇ ਡਿੱਗ ਪਿਆ ਤੇ ਜਿਹਦੇ ਵਿੱਚੋਂ ਅਸੀਂ ਇੱਕ ਚੂਜ਼ਾ ਕਢਵਾਉਣਾ ਸੀ, ਉਹ ਚੂਜ਼ਾ ਜਿਹੜਾ ਉਹ ਮੁਰਗੀ ਹੋਣੀ ਸੀ ਤੇ ਫਿਰ ਉਸ ਮੁਰਗੀ ਨੇ ਹੋਰ ਆਂਡੇ ਦੇਣੇ ਸਨ ਤੇ ਫਿਰ ਅਸੀਂ IMF ਦਾ ਕਰਜ਼ਾ ਲਾ ਕੇ ਤੇ ਪਰਾ ਮਾਰਨਾ ਸੀ। ਹੁਣ ਪਤਾ ਨਹੀਂ ਸਾਡੇ ਨਾਲ ਕੀ ਬਣੇਗਾ। ਬਹਰਹਾਲ ਸਾਨੂੰ ਜਿਹੜਾ ਆਉਂਦਾ ਉਹ ਫੇ ਹੀ ਬਣਾਉਂਦਾ ਤੇ ਇਹ ਵੀ ਫੇ ਬਣਾ ਰਹੇ ਨੇ। ਲੇਕਿਨ ਇਹ ਪਹਿਲੀ ਖਬਰ ਹੈ, ਅਗਲੀ ਸੁਣ ਲਓ। ਅਗਲੀ ਤੁਸੀਂ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਬਾਜੀ ਨੇ 11 ਅਰਬ ਰੁਪਈਏ ਦਾ ਮੀਨ 1100 ਕਰੋੜ ਤੋਂ ਲੈ ਕੇ 1300 ਕਰੋੜ ਦੇ ਦਰਮਿਆਨ ਜਹਾਜ਼ ਖਰੀਦਿਆ। ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਲੇਕਿਨ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਕਿ ਬਾਜੀ ਨੇ ਇਕੱਲਿਆਂ ਨਹੀਂ ਮਾਮਲਾ ਕੀਤਾ। ਬਾਜੀ ਨੇ ਹੁਣ ਥੋੜ੍ਹੀਆਂ ਜਿਹੀਆਂ ਅਸਾਇਸ਼ਾਂ ਜਿਹੜੀਆਂ ਨੇ ਉਹ ਬਿਊਰੋਕਰੇਟਸ ਨੂੰ ਵੀ ਦੇਣ ਦਾ ਫੈਸਲਾ ਕੀਤਾ। ਮਤਲਬ ਇਹ ਨਾ ਹੋਵੇ ਕਿ ਬਾਜੀ ਇਕੱਲੇ ਹੀ ਜਹਾਜ਼ ਝੂਟਣ ਤੇ ਉਹਦੇ ਝੂਲੇ ਲੈਣ ਤੇ ਮੇਰਾ ਮਤਲਬ ਹੈ ਬਿਊਰੋਕਰੇਟਸ ਨੂੰ ਕੁਛ ਲੱਭੇ ਹੀ ਨਾ। ਤੇ ਹੁਣ ਇਹ ਜੀਓ ਨਿਊਜ਼ ਦੇ ਅਸ਼ਰਫ ਮਲਖਮ ਸਾਹਿਬ ਦੀ ਰਿਪੋਰਟ ਹੈ। ਅਸ਼ਰਫ ਮਲਖਮ ਕਹਿੰਦੇ ਨੇ ਕਿ ਪੰਜਾਬ ਹਕੂਮਤ ਨੇ ਅਫਸਰਾਂ ਵਾਸਤੇ ਨਵੀਂ ਟਰਾਂਸਪੋਰਟ ਪਾਲਿਸੀ ਜਾਰੀ ਕੀਤੀ ਹੈ। ਸੁਣਨਾ ਜ਼ਰਾ ਗੌਰ ਨਾਲ। ਨਵੀਂ ਟਰਾਂਸਪੋਰਟ ਪਾਲਿਸੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਮੁਤਾਬਕ ਚੀਫ ਸੈਕਟਰੀ ਪੰਜਾਬ ਤੇ IG ਪੰਜਾਬ ਇਹਨਾਂ ਨੂੰ ਇੱਕ ਗੱਡੀ ਦੀ ਬਜਾਏ 3 ਸਰਕਾਰੀ ਗੱਡੀਆਂ ਜਿਹੜੀਆਂ ਉਹ ਰੱਖਣ ਦੀ ਇਜਾਜ਼ਤ ਹੋਏਗੀ। ਗੱਡੀਆਂ ਮੈਂ ਤੁਹਾਨੂੰ ਹਲਫਨ ਦੱਸ ਸਕਦਾ ਵੀ ਇਸ ਵੇਲੇ ਵੀ ਚੀਫ ਸੈਕਟਰੀ ਦੇ ਕੋਲ ਤੇ IG ਦੇ ਕੋਲ 3 ਨਹੀਂ 4 ਨਹੀਂ 5 ਨਹੀਂ 8 7 10 ਗੱਡੀਆਂ ਉਹਨਾਂ ਦੇ ਜ਼ੇਰੇ ਇਸਤੇਮਾਲ ਹੋਣਗੀਆਂ। ਉਹ ਬਿਊਰੋਕਰੇਟ ਚੀਫ ਸੈਕਟਰੀ ਤੇ IG ਤੇ ਬਹੁਤ ਵੱਡਾ ਬਿਊਰੋਕਰੇਟ ਹੁੰਦਾ, ਥੱਲੇ ਜਿਹੜਾ DC ਹੁੰਦਾ ਨਾ 4-5 ਗੱਡੀਆਂ ਤੇ ਉਹ ਦੱਬੀ ਦੁੱਬੀ ਫਿਰਦਾ ਹੈ। ਤੇ ਉਹ ਕਈ ਤਰੀਕੇ ਹੁੰਦੇ ਨੇ, ਕਿਤੇ ਕਤਰੇ ਪਲਾਉਣ ਵਾਲੀ ਗੱਡੀ ਹੈ, ਕਿਤੇ ਹਸਪਤਾਲ ਦੀ ਗੱਡੀ ਹੈ, ਕਿਤੇ ਹੋਰ ਮਹਿਕਮੇ ਦੀ ਗੱਡੀ ਹੈ, ਉਹ ਦੱਬੀ ਦੁੱਬੀ ਫਿਰਦੇ ਨੇ। ਤੇ IG ਦੇ ਕੋਲ ਚੀਫ ਸੈਕਟਰੀ ਦੇ ਕੋਲ ਅਮੂਮੀ ਤੌਰ ਤੇ 8-8 10-10 15-15 12-12 14-14 ਗੱਡੀਆਂ ਉਹਨਾਂ ਦੇ, ਮਤਲਬ ਉਹ ਦਿਲ ਕਰੇ ਤੇ 50 ਗੱਡੀਆਂ ਲੈਣ, ਉਹਨਾਂ ਨੂੰ ਕਿਹੜਾ ਉੱਥੇ ਪੁੱਛਣ ਵਾਲਾ ਕੋਈ। ਲੇਕਿਨ ਬਹਰਹਾਲ ਬੇਸ਼ੁਮਾਰ ਗੱਡੀਆਂ, ਮਤਲਬ ਅਗਰ ਉਹਦੇ 3-4 ਬੱਚੇ ਨੇ ਤਾਂ ਉਹਨਾਂ ਵਾਸਤੇ ਇੱਕ ਗੱਡੀ ਲੈਣਗੇ। ਅਗਰ ਬੱਚੇ ਕੋਈ ਨਹੀਂ ਜਾਂ ਇੱਕ ਹੈ ਤੇ ਘੱਟ ਗੱਡੀਆਂ ਹੋਣਗੀਆਂ। ਜ਼ਾਹਿਰ ਹੈ ਇਹ ਤਾਂ ਨਹੀਂ ਹੁਣ ਕਿ ਉਹ ਗੱਡੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਲੱਤ ਇੱਕ ਗੱਡੀ 'ਚ ਰੱਖਣੀ ਤੇ ਇੱਕ 'ਚ ਰੱਖਣੀ, ਲੇਕਿਨ ਰਿਸ਼ਤੇਦਾਰਾਂ ਨੂੰ ਵੀ ਦਿੱਤੀਆਂ ਹੁੰਦੀਆਂ ਨੇ। ਆਪ ਵੀ ਮੇਰਾ ਮਤਲਬ ਖੁੱਲ੍ਹਾ ਖਾਤਾ ਹੁੰਦਾ ਹੈ, ਲੇਕਿਨ ਉਹ ਲਿਖਿਆ ਨਹੀਂ ਹੁੰਦਾ ਕਾਗਜ਼ਾਂ 'ਚ ਇੱਕੋ ਹੀ ਗੱਡੀ ਹੁੰਦੀ, ਬਾਕੀ ਸਾਰੀ 2 ਨੰਬਰੀ ਹੁੰਦੀ। ਹੁਣ ਬਾਜੀ ਨੇ ਆਖਿਆ ਵੀ ਲੱਗੀਆਂ ਨੇ ਮੌਜਾਂ ਹੁਣ, ਮਤਲਬ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਬਾ ਰੱਖ। ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਬਾਂਦਰ ਦੀ ਇੱਕ ਮਿਸਾਲ ਹੈ ਕਿ ਉਹ ਫੁੱਲੀਆਂ ਕਿਸੇ ਕੁੱਜੇ 'ਚ ਪਾ ਕੇ ਰੱਖ ਦਿਓ ਤੇ ਬਾਂਦਰ ਜਿਸ ਵੇਲੇ ਫੁੱਲੀਆਂ ਚੁੱਕਣ ਜਾਂਦਾ ਹੈ, ਚੀਜੀ ਉਹਨੂੰ ਆਉਂਦੇ ਨੇ ਪੰਜਾਬੀ 'ਚ, ਜਿਸ ਵੇਲੇ ਬਾਂਦਰ ਚੀਜੀ ਚੁੱਕਣ ਜਾਂਦਾ ਹੈ, ਫੁੱਲੀਆਂ ਚੁੱਕਣ ਜਾਂਦਾ ਤੇ ਉਹ ਫੁੱਲੀਆਂ ਦੀ ਮੁੱਠ ਭਰ ਲੈਂਦਾ ਹੈ। ਹੁਣ ਜਿਸ ਵੇਲੇ ਉਹ ਹੱਥ ਦਾਖਲ ਕਰਦਾ ਤੇ ਹੱਥ ਖੁੱਲ੍ਹਾ ਹੁੰਦਾ ਤੇ ਬਰੀਕ ਹੁੰਦਾ, ਅੰਦਰ ਚਲਾ ਜਾਂਦਾ। ਜਦੋਂ ਮੁੱਠ ਭਰ ਲੈਂਦਾ ਤੇ ਕੁੱਜੇ 'ਚੋਂ ਹੱਥ ਨਹੀਂ ਨਿਕਲਦਾ, ਕੁੱਜਾ ਭਾਰਾ ਹੁੰਦਾ।
ਉਹਨੂੰ ਚੁੱਕ ਕੇ ਭੱਜਿਆ ਨਹੀਂ ਜਾਂਦਾ ਬਾਂਦਰ ਕੋਲ। ਹੁਣ ਜੇ ਫੁੱਲੀਆਂ ਛੱਡਦਾ ਤੇ ਹੱਥ ਬਾਹਰ ਨਿਕਲ ਆਏ ਤੇ ਵੱਜ ਜਾਏ। ਉਹ ਆਂਦੇ ਨਾ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ ਹੁੰਦੀ ਹੈ। ਇਹ ਹੁਣ ਲਾਲਚੀ ਵੀ ਨੇ ਤੇ ਗੱਪੀ ਵੀ ਨੇ ਦੋਵੇਂ ਹੀ। ਇਹਨਾਂ ਦੀ ਹੁਣ ਪਤਾ ਨਹੀਂ ਕਿ ਸਿਆਸੀ ਤੌਰ ਤੇ ਜੋ ਵੀ ਇਹਨਾਂ ਦਾ ਹੋਣਾ ਹੈ, ਮੌਤ ਹੋਣੀ ਹੈ ਸਿਆਸੀ ਤੌਰ ਤੇ ਜਾਂ ਕੀ ਹੋਣਾ, ਉਹ ਕਿਹਦੇ ਹੱਥੋਂ ਹੋਣੀ ਤੇ ਕਿਵੇਂ ਹੋਣੀ ਹੈ ਤੇ ਰੱਬ ਨੂੰ ਪਤਾ। ਲੇਕਿਨ ਹੈ ਇਹ ਦੋਵੇਂ ਹੀ ਨੇ, ਲਾਲਚੀ ਵੀ ਨੇ ਤੇ ਗੱਪੀ ਵੀ ਨੇ। ਇਹ ਜਿਹੜੀ ਮੌਜੂਦਾ ਰਜੀਮ ਹੈ ਸਾਰੀ। ਹੁਣ ਬਾਂਦਰਆਰ ਇਹਨਾਂ ਨੇ ਫੁੱਲੀਆਂ ਦਾ ਉਹ ਜਿਹੜਾ ਉਹ ਮੁੱਠ ਭਰ ਲਈ ਤੇ ਹੁਣ ਉਹ ਛੱਡਣ ਨਹੀਂ ਰਹੇ ਤੇ ਉਹ ਇਹ ਕਿਸੇ ਨਾ ਕਿਸੇ ਨੇ ਫੜ ਲੈਣਾ। ਤੇ ਬਾਂਦਰ ਜਦੋਂ ਫੜਿਆ ਜਾਏ ਤੇ ਉਹਦੀ ਲਿਟਰੇਸ਼ਨ ਬਹੁਤ ਹੁੰਦੀ ਹੈ। ਯਕੀਨ ਕਰੋ ਵੀ ਇੰਨੀ ਕੁ ਹੁੰਦੀ ਹੈ ਕਿ ਖੈਰ ਬਾਂਦਰ ਤੇ ਮੈਂ ਬਾਅਦ 'ਚ ਗੱਲ ਕਰਦਾ। ਇਹ ਪਹਿਲਾਂ ਇੱਕ ਬੇਹਯਾ ਜਿਹੜਾ ਇਹ ਬੇਸ਼ਰਮ ਆਦਮੀ, ਇਹਦੀ ਮੈਨੂੰ ਵੀਡੀਓ ਸਾਹਮਣੇ ਆਈ ਹੈ, ਇਹਨੇ ਇਹਦੇ ਵਿੱਚ ਦੋ ਚੀਜ਼ਾਂ ਦੀ ਤੋਹੀਨ ਕੀਤੀ ਹੈ। ਇੱਕ ਤੇ ਇੱਕ ਇਨਸਾਨ ਦੀ ਤੋਹੀਨ ਕਰ ਰਿਹਾ ਜਿਹੜਾ ਸ਼ਾਇਦ ਮੁਲਾਜ਼ਮ ਹੈ, ਕੋਈ ਗਰੀਬ ਆਦਮੀ ਹੈ ਜਿਹੜਾ ਇਹਦੇ ਕੋਲ ਨੌਕਰੀ ਕਰਦਾ ਹੈ, ਔਰ ਦੂਜਾ ਇਸ ਕੁੱਤੇ ਦੀ ਤੋਹੀਨ ਕਰ ਰਿਹਾ, ਕੁੱਤੇ ਦੇ ਉੱਤੇ ਪੈਰ ਰੱਖ ਰਿਹਾ ਤੇ ਉਹ ਮੁਲਾਜ਼ਮ ਜਿਹੜਾ ਉਹ ਆਪਣੇ ਪੱਲੂ ਦੇ ਨਾਲ ਉਹਨੂੰ ਸਾਫ਼ ਕਰ ਰਿਹਾ। ਅੱਛਾ, ਹੁਣ ਹੋ ਸਕਦਾ ਹੈ ਖੁਸ਼ ਹੋਵੇ ਕਿ ਵੇਖੋ ਇਹ ਮੈਨੂੰ ਮਾੜਾ ਚੰਗਾ ਵੀ ਅਗਰ ਕਹਿ ਰਹੇ ਨੇ ਤੇ ਮੇਰੀ ਮਸ਼ਹੂਰੀ ਤੇ ਹੋ ਰਹੀ। ਮੈਨੂੰ ਹੁਣ ਜਸਵਿੰਦਰ ਭੱਲਾ ਯਾਦ ਆ ਰਿਹਾ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਇਹਨੂੰ ਮਾੜਾ ਨਾ ਆਖੋ। ਇਹਨਾਂ ਦੇ ਵਾਲਿਦ ਸਾਹਿਬ ਤੇ ਵਾਲਦਾ ਨੂੰ ਰਿਕੁਐਸਟ ਕਰੋ, ਅਗਰ ਕੋਈ ਵੀ ਜਾਣਦਾ ਤੇ ਮੇਰਾ ਕਲਿੱਪ ਉਹਨਾਂ ਨੂੰ ਜ਼ਰੂਰ ਭੇਜੋ ਵੀ ਤੁਸੀਂ ਫੇਲ ਹੋ ਗਏ ਜੇ। ਕਾਸ਼ ਇਹਦੀ ਤਰਬੀਅਤ ਚੰਗੀ ਕੀਤੀ ਹੁੰਦੀ, ਮਾੜੀ ਚੰਗੀ, ਤੇ ਇਹ ਇਹੋ ਜਿਹੇ ਗੰਦੇ ਕੰਮ ਨਾ ਕਰਦਾ ਤੇ ਤੁਹਾਡਾ ਨਾਂ ਗੰਦਾ ਨਾ ਕਰਦਾ। ਅੱਜ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਂ ਜਿਹੜਾ ਨਸ਼ਰ ਹੋ ਰਿਹਾ, ਜਿਹੜੀਆਂ ਹਰਕਤ ਐਵੇਂ ਕੀਤੀ ਟਿਕਟੌਕ ਬਣਾਉਣ ਲਈ, ਲੇਕਿਨ ਇੱਥੋਂ ਇਹਦੀ ਜ਼ਿਹਨੀ ਪਸਤੀ ਨਜ਼ਰ ਆ ਰਹੀ ਹੈ ਵੀ ਕਿੱਥੇ ਅਪੜੀ ਹੈ। ਤੇ ਇਹ ਇਹਦੀ ਇਕੱਲੇ ਦੀ ਨਹੀਂ ਹੈ, ਸ਼ਰਾਫੀਆ ਸਾਰੀ ਦੀ। ਅੱਗੋਂ ਮੈਂ ਤੁਹਾਨੂੰ ਦੱਸਣਾ ਉਹ ਜਿਹੜੀ ਖਬਰ ਤੁਹਾਨੂੰ ਗੱਡੀਆਂ ਦੀ ਦੇਣ ਲੱਗੇ ਵੀ ਇਹ ਸਾਰੇ ਰਲ ਕੇ ਇੱਕੋ ਹੀ ਕੰਮ ਕਰਨ ਡਏ ਨੇ। ਤੇ ਬਹਰਹਾਲ ਇਹ ਮੈਨੂੰ ਬੜਾ ਅਫਸੋਸ ਹੋਇਆ ਜੋ ਇਹਨੇ ਕੁੱਤੇ ਨਾਲ ਕੀਤਾ ਹੈ ਤੇ ਜੋ ਮੁਲਾਜ਼ਮ ਦੇ ਨਾਲ ਕੀਤਾ ਹੈ, ਦੋਵਾਂ ਦੀ। ਔਰ ਮੁਲਾਜ਼ਮ ਜਿਹੜਾ ਉਹ ਉਮਰ ਵੀ ਉਹਨਾਂ ਦੀ, ਮੁਲਾਜ਼ਮ ਨੇ ਜਾਂ ਜੋ ਵੀ ਗਰੀਬ ਆਦਮੀ ਹੈ, ਉਮਰ ਵੀ ਜ਼ਿਆਦਾ ਹੈ। ਬੜਾ ਹੀ ਕੋਈ ਬਗੈਰਤ ਕਿਸਮ ਦਾ ਆਦਮੀ ਹੈ, ਨੌਜਵਾਨ ਤੇ ਮੈਂ ਨਹੀਂ ਕਹਿ ਸਕਦਾ। ਤੇ ਹੈਰਾਨ ਹੈ। ਅਗਰ ਤੁਸੀਂ ਇਹਨਾਂ ਦੇ ਵਾਲਿदैन ਨੂੰ ਜਾਣਦੇ ਹੋ ਤਾਂ ਬਰਾਏ ਮਿਹਰਬਾਨੀ, ਮੇਰੇ ਲਈ ਉਹ ਇੱਜ਼ਤ ਦੀ ਜਗ੍ਹਾ ਤੇ ਨੇ, ਉਹ ਇਹਨਾਂ ਮੇਰੇ ਤੋਂ ਵੱਡੇ ਹੋਣਗੇ, ਲੇਕਿਨ ਉਹਨਾਂ ਨੂੰ ਮੇਰੀ ਇਹ ਵੀਡੀਓ ਜ਼ਰੂਰ ਭੇਜੋ ਵੀ ਇਹਦੀ ਜਦੋਂ ਤੁਸੀਂ ਤਰਬੀਅਤ ਕਰਦੇ ਸੋ ਤੇ ਇਹਨੂੰ ਤੁਸੀਂ ਲਿੱਤਰ ਪੌਲਾ ਕਿਉਂ ਨਾ ਕੀਤਾ ਉਦੋਂ। ਤੇ ਐਡੇ ਇਹਦੇ ਗੰਦੇ ਇਕਦਾਰ ਇਸ ਬੱਚੇ ਦੇ, ਤੇ ਮੇਰੀ ਤੇ ਸਮਝ ਤੋਂ ਬਾਹਰ ਹੈ ਕਿ ਇਸ ਬੱਚੇ ਨੂੰ ਕੀ ਆਖੀਏ, ਇਸ ਤੋਂ ਗਾਂ ਇਹਨੂੰ ਕੀ ਆਖੀਏ। ਅੱਛਾ, ਵਾਪਸ ਆਨੇ ਅਸ਼ਰਫ ਮਲਖਮ ਸਾਹਿਬ ਦੀ ਜਿਹੜੀ ਸਟੋਰੀ, ਉਹ ਪਹਿਲੇ ਤਾਂ ਮੈਂ ਦੱਸਿਆ ਨਾ ਵੀ ਦਰਜਨਾਂ ਦੇ ਹਿਸਾਬ ਨਾਲ ਗੱਡੀਆਂ ਰੱਖਦੇ ਸਨ, ਪੁੱਛਣ ਵਾਲਾ ਕੋਈ ਨਹੀਂ ਸੀ ਹੁੰਦਾ। ਹੁਣ ਬਾਜੀ ਨੇ ਆਖਿਆ ਵੀ ਜਦੋਂ ਮੈਂ 1100 ਤੋਂ 1300 ਕਰੋੜ ਦਾ ਜਹਾਜ਼ ਉਡਾਉਣਾ ਹੈ, ਮੈਂ ਉੱਡੀ ਜਾਵਾਂ ਹਵਾ ਦੇ ਨਾਲ, ਤੇ ਜਿਸ ਵੇਲੇ ਮੈਂ ਉਡਾਉਣੀਆਂ ਨੇ ਗੁੱਡੀਆਂ ਹਵਾ ਦੇ ਵਿੱਚ ਇਸ ਜਹਾਜ਼ ਦੇ ਉੱਤੇ ਬਹਿ ਕੇ, ਤੇ ਨਾਲ ਵਾਲਿਆਂ ਨੂੰ ਵੀ ਵੰਡੋ ਨਾ, ਮਤਲਬ ਰਲ ਕੇ ਉੱਡੋ ਤੇ ਰਲ ਕੇ ਲੁੱਟੋ। ਤੇ ਉਹ ਹੁਣ ਉਹਨਾਂ ਨੇ ਇਹ ਆਖਿਆ ਵੀ ਇੱਕ ਤੇ ਹੁਣ 3 ਗੱਡੀਆਂ ਰੱਖ ਸਕਦੇ ਨੇ। ਅੱਛਾ, ਗੱਡੀਆਂ ਵੀ ਉਹਨਾਂ ਨੇ ਮਾੜੀਆਂ ਧਾੜੀਆਂ ਨਹੀਂ ਕਿਹਾ, ਸੁਣਿਆ ਜ਼ਰਾ। ਚੀਫ ਸੈਕਟਰੀ ਤੇ IG ਪੰਜਾਬ, ਇੱਕ 1800 cc ਗੱਡੀ, ਇੱਕ 2800 cc ਗੱਡੀ ਤੇ ਇੱਕ 4700 cc ਗੱਡੀ। ਇਹ ਹੁਣ ਜਿਹੜੀ 4700 ਇਹ ਲੈਂਡ ਕਰੂਜ਼ਰ ਹੋਏਗੀ, ਇਹ ਜਿਹੜੀ 2800 cc ਇਹ ਵੀ ਕੋਈ ਨਾ ਕੋਈ ਪਰਾਡੋ ਸ਼ਰਾਡੋ ਟਾਈਪ ਦੀ ਗੱਡੀ ਹੋਏਗੀ, ਤੇ 1800 cc ਜਿਹੜੀ ਵੱਡੀ ਕਾਰ ਹੈ ਸਭ ਤੋਂ ਮਹਿੰਗੀ ਉਹ ਹੋਏਗੀ। 1800 cc ਜਿਹੜੀ ਗੱਡੀ ਹੈ ਉਹ ਹੋਏਗੀ, ਮਾੜੀ ਛੋਟੀ ਕਾਰ ਵੀ ਨਹੀਂ। ਇਹ 3 ਗੱਡੀਆਂ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਆਫੀਸ਼ੀਅਲ ਦੇ ਦਿੱਤੀਆਂ। ਅੱਗੇ ਸੁਣਨਾ, ਚੀਫ ਸੈਕਟਰੀ IG ਪੁਲਿਸ ਦੀਆਂ 2 ਗੱਡੀਆਂ ਲਈ ਹਰ ਮਹੀਨੇ 800 ਲੀਟਰ ਪੈਟਰੋਲ ਮਿਲੇਗਾ ਚੀਫ ਸੈਕਟਰੀ ਸਾਹਿਬ ਨੂੰ ਤੇ IG ਪੰਜਾਬ ਨੂੰ। ਤੇ ਜਿਹੜੀ 4700 cc ਲੀਟਰ ਵਾਲੀ ਹੈ ਨਾ, ਜਿਹੜੀ ਤੇਲ ਦੇ ਭਬੱਕੇ ਖਿੱਚਦੀ ਹੈ, ਮਤਲਬ ਉਹ ਤੇਲ ਇੰਝ ਹੀ ਪੀਂਦੀ ਹੈ, ਮੇਰਾ ਮਤਲਬ ਜਿਵੇਂ ਸੁਹੇਲ ਵੜੈਚ ਸਾਹਿਬ ਅੰਨ ਦਾ ਉਜਾੜਾ ਕਰਦੇ ਨੇ ਨਾ, ਉਂਝ ਹੀ ਇਹ ਗੱਡੀ ਜਿਹੜੀ ਹੈ ਨਾ ਇਹ ਤੇਲ ਪੀਂਦੀ ਹੈ। ਮਾੜਾ ਬੰਦਾ ਇਹਦਾ ਤੇਲ ਪੂਰਾ ਨਹੀਂ ਕਰ ਸਕਦਾ। ਤੇ ਉਹ ਕਿਸ ਦਿਨ ਦਾਸਤਾਨ ਸੁਣਾਵਾਂਗਾ, ਸਾਡੇ ਇੱਕ ਗੁਜਰਾਂ ਵਾਲੇ ਤੋਂ ਸੱਜਣ ਨੇ, ਉਹਨਾਂ ਨੇ ਇੱਕ ਵਾਰੀ ਮੈਨੂੰ, ਉਹਨੂੰ ਰਿਸ਼ਵਤ ਸਮਝੋ, ਜਿਹੜੀ ਵੀ ਗੱਲ ਸਮਝਣੀ ਹੈ, ਕਿਸੇ ਦਿਨ ਸੁਣਾਵਾਂਗਾ ਗੱਲ। ਉਹਨਾਂ ਨੇ ਜਿਸ ਵੇਲੇ ਸਾਡਾ ਇਹ ਚੱਲ ਰਿਹਾ ਸੀ ਹੁਕੂਮਤ, ਚੀਫ ਆਫ ਸਟਾਫ ਮੈਂ, ਤੇ ਉਹਨਾਂ ਨਵੀਂ ਲੈਂਡ ਕਰੂਜ਼ਰ ਲਿਆ ਕੇ ਬਾਹਰ ਖੜੀ ਕਰ ਦਿੱਤੀ ਕਿ ਜਨਾਬ ਇਹ ਗੱਡੀ ਤੇ ਡਰਾਈਵਰ ਜਿਹੜਾ ਜਨਾਬ ਵਾਸਤੇ ਜਦੋਂ ਵੀ ਜਨਾਬ ਨੇ ਕਿਤੇ ਜਾਣਾ ਹੈ ਲਾਹੌਰ, ਇਹ ਤੁਹਾਡੇ ਕੋਲ ਰਹੇਗੀ। ਇਹ ਕੋਈ ਇੱਕ ਨਹੀਂ, ਇਹੋ ਜਿਹੀਆਂ 20 ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਹੁੰਦੀਆਂ ਸਨ, ਲੇਕਿਨ ਬੰਦੇ ਨੇ ਆਪਣੀ ਔਕਾਤ ਵੇਖ ਕੇ ਹੱਥ ਪਾਉਣਾ ਨਾ। ਮੇਰੀ ਤਾਂ ਔਕਾਤ ਨਹੀਂ ਸੀ ਕਦੀ ਵੀ, ਤੇ ਮਾੜਾ ਬੰਦਾ ਸਾਂ, ਉੱਥੋਂ ਤੱਕ ਹੀ ਰਹਿੰਦਾ ਸਾਂ ਜਿਹੜੀ ਮੇਰੀ ਔਕਾਤ ਸੀ। ਤੇ ਉਹਨਾਂ ਮੈਨੂੰ ਆਖਿਆ ਕਿ ਇੱਕ ਗੁਜਰਾਂ ਵਾਲੇ ਦੇ ਸਾਡੇ ਸੱਜਣ ਨੇ, ਚੀਮਾ ਸਾਹਿਬ, ਉਹ ਗੱਡੀ ਲੈ ਕੇ ਆਏ ਤੇ ਉਹਨਾਂ ਨੇ ਕਿਹਾ ਵੀ ਇਹ ਗਿੱਲ ਸਾਹਿਬ ਹੁਣ ਤੁਸੀਂ, ਮੈਂ ਉਹਨੂੰ ਹੱਸ ਕੇ ਅੱਗੋਂ ਕਿਹਾ, ਮੈਂ ਕਿ ਯਾਰ ਇਹਦਾ ਤੇਲ ਕੌਣ ਪੂਰਾ ਕਰੇਗਾ। ਲੇਕਿਨ ਮੈਂ ਤੁਹਾਨੂੰ ਉਸ ਵੇਲੇ ਦੱਸਦੇ ਹਾਂ ਵੀ ਮੈਂ ਉਸ ਵੇਲੇ ਕੋਈ ਅਮਰੀਕਾ ਜਿਹੜਾ ਪੜ੍ਹਾਉਂਦਾ ਸਾਂ, ਆਨਲਾਈਨ ਪੜ੍ਹਾਉਂਦਾ ਸਾਂ, ਉਸ ਵੇਲੇ ਪੂਰੀ ਨੌਕਰੀ ਤੇ ਨਹੀਂ ਸੀ ਕਰਦਾ, ਅੱਧੀ ਪਚੱਧੀ ਨੌਕਰੀ ਕਰਦਾ ਸਾਂ, ਕਿਉਂਕਿ ਸਾਰਾ ਉੱਥੇ ਕੰਮ ਕਰਦਾ ਸਾਂ ਵਜ਼ੀਰ ਆਜ਼ਮ ਦੇ ਨਾਲ, ਤੇ ਰਾਤ ਦੇ ਵੇਲੇ ਕੋਈ ਪਿੱਛੇ ਕਲਾਸ ਪੜ੍ਹਾਉਂਦਾ ਸਾਂ। ਲੇਕਿਨ ਉਹ ਪੜ੍ਹਾ ਕੇ ਵੀ ਕੋਈ, ਮੇਰਾ ਮਤਲਬ ਹੈ ਹੁਣ ਮੈਨੂੰ ਡਾਲਰ ਦਾ ਐਗਜ਼ੈਕਟ ਰੇਟ ਯਾਦ ਨਹੀਂ ਹੈ, ਲੇਕਿਨ ਕੋਈ 40-50 ਲੱਖ ਰੁਪਈਆ ਕਮਾਉਂਦਾ ਹੀ ਹੋਵਾਂਗਾ ਨਾ, ਤੇ ਜਾਂ ਉਸ ਤੋਂ ਥੋੜ੍ਹਾ ਜਿਹਾ ਘੱਟ ਹੋਏਗਾ, ਕਿਉਂਕਿ ਡਾਲਰ ਦਾ ਰੇਟ ਮੈਨੂੰ ਉਹਨਾਂ ਦਿਨਾਂ ਦਾ ਐਗਜ਼ੈਕਟਲੀ ਯਾਦ ਨਹੀਂ, ਲੇਕਿਨ ਇਹ 40-50 ਲੱਖ ਰੁਪਈਆ ਕੋਈ ਨਾ ਕੋਈ ਕਮ ਅਜ਼ ਕਮ ਮੈਂ ਉਸ ਵੇਲੇ ਮਹੀਨੇ ਦਾ ਕਮਾਉਂਦਾ ਹੀ ਹੋਵਾਂਗਾ। ਉਸ ਦੇ ਬਾਵਜੂਦ ਮੈਂ ਕਿਹਾ ਵੀ ਇਹਦਾ ਤੇਲ ਕੌਣ ਪੂਰਾ ਕਰੇਗਾ, ਮੈਂ ਨਹੀਂ ਕਰ ਸਕਦਾ। ਉਹਨਾਂ ਕਿਹਾ ਸਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਅਸੀਂ ਨਾਲ ਤੁਹਾਡੇ ਲਈ ਤੇਲ ਦਾ ਕਾਰਡ ਵੀ ਲੈ ਕੇ ਆਏ,
ਜਿਹੜਾ ਡਰਾਈਵਰ ਹੈ ਦੀ ਜੇਬ 'ਚ ਤੇਲ ਦਾ ਕਾਰਡ ਹੈ, ਤੇਲ ਵੀ ਜਨਾਬ ਨੇ ਇਹਦੇ ਕੋਲੋਂ ਹੀ ਪਾਉਣਾ ਤੇ ਕ੍ਰੈਡਿਟ ਕਾਰਡ ਵੀ ਇਹਦੇ ਕੋਲ, ਖਰਚੇ ਵੀ ਸਾਰੇ ਇਹਦੇ ਹੀ ਹੋਣੇ ਨੇ। ਤੇ ਮੈਂ ਹੱਸ ਕੇ ਕਿਹਾ ਵੀ ਇਹ ਜਨਾਬ ਤੁਸੀਂ ਮਿਹਰਬਾਨੀ ਕਰੋ, ਮੈਂ ਇਹਦਾ ਭਾਰ ਚੁੱਕਣ ਜੋਗਾ ਨਹੀਂ, ਉਸ ਤੋਂ ਬਾਅਦ ਜਿਹੜੀਆਂ ਜਨਾਬ ਦੀਆਂ ਖੁਆਇਸ਼ਾਂ ਹੋਣੀਆਂ ਨੇ ਮੈਂ ਪੂਰੀਆਂ ਨਹੀਂ ਕਰ ਸਕਣਾ। ਤੇ ਉਹਨਾਂ ਦੀ ਮਿੰਨਤ ਕੀਤੀ, ਉਹਨਾਂ ਨੂੰ ਚਾਹ ਸ਼ਾਹ ਪਿਆ ਕੇ ਤੇ ਉੱਥੋਂ ਤੋਰਿਆ। ਉਹ ਕਦੀ ਤੁਹਾਨੂੰ ਉਹਨਾਂ ਨਾਲ ਮਿਲਵਾ ਵੀ ਦਿਆਂਗੇ, ਹਾਲਾਤ ਚੰਗੇ ਹੋਣਗੇ, ਚੀਮਾ ਸਾਹਿਬ ਨਾਲ ਬਹਾ ਕੇ ਕਿਸੇ ਵੇਲੇ ਜਿਹੜਾ ਉਹ ਤੁਹਾਡਾ ਜਿਹੜਾ ਉਹ ਇੰਟਰੈਕਸ਼ਨ ਵੀ ਕਰਾਵਾਂਗੇ। ਅੱਛਾ ਖੈਰ, ਮੁਖਤਸਰ ਇਹ ਹੈ ਕਿ ਇਹ ਇੱਕ ਵਾਕਿਆ ਨਹੀਂ, ਇਸ ਤਰ੍ਹਾਂ ਦੇ ਬੇਸ਼ੁਮਾਰ ਵਾਕਿਆਤ ਨੇ। ਇੱਕ ਜੇਲ੍ਹ ਦੇ ਵਿੱਚ ਸਾਥੀ ਸੀ, ਉਹਨੇ ਦੱਸਿਆ ਕਿ ਜੀ ਉਹ ਫਲਾਣੇ ਨੂੰ ਵੀ ਗੱਡੀ ਦਿੱਤੀ ਹੈ, ਫਲਾਣੇ ਨੂੰ ਵੀ ਦਿੱਤੀ, ਤੁਸੀਂ ਵੀ ਵੱਡੇ ਟਾਇਰਾਂ ਵਾਲੀ ਗੱਡੀ ਲੈ ਲਓ। ਜਦੋਂ ਮੈਂ ਜੇਲ੍ਹ 'ਚ ਸਾਂ ਨਾ ਤੇ ਉਹ ਮੇਰੇ ਨਾਲ ਜੇਲ੍ਹ ਦੇ ਵਿੱਚ ਸਾਂ, ਫਿਰ ਉਹ ਆਏ ਵੀ ਮੈਨੂੰ ਮਿਲਣ ਵਾਸਤੇ ਵੀ ਦੱਸੋ ਕਿਹੜੀ ਚਾਹੀਦੀ ਹੈ। ਮੈਂ ਕਿਹਾ ਜਨਾਬ ਨਹੀਂ, ਮੈਂ ਜਿਹੜੀ ਗੱਡੀ ਆਪ ਚਲਾ ਸਕਦਾ ਉਹੀ ਚੰਗੀ ਹੈ ਜਿਹੜੀ ਮੇਰੇ ਕੋਲ ਹੈ, ਮਿਹਰਬਾਨੀ ਫਰਮਾਓ। ਅੱਛਾ ਅੱਗੇ ਚੱਲਦੇ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਹੁਣ ਜਿਹੜੀ 4700 ਸੀਸੀ ਗੱਡੀ ਹੈ ਨਾ, ਜਿਹੜੀ ਤੇਲ ਦੇ ਫਰਾਟੇ ਭਰਦੀ ਹੈ, ਉਹਦੀ ਕੋਈ ਲਿਮਿਟ ਨਹੀਂ ਹੈ, ਉਹਦੇ 'ਤੇ ਤੇਲ ਜਿੰਨਾ ਮਰਜ਼ੀ ਪਵਾਓ। ਅੱਛਾ ਜ਼ਬਰਦਸਤ ਹੋ ਗਿਆ। ਤੇ ਪਹਿਲੇ ਚੀਫ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਪੰਜਾਬ 1300 ਤੇ 1600 ਸੀਸੀ ਗੱਡੀਆਂ ਰੱਖਣ ਦੇ ਮਜਾਜ ਸੀ। ਪਹਿਲੇ ਚੀਫ ਸੈਕਟਰੀ ਤੇ ਐਡੀਸ਼ਨਲ ਚੀਫ ਸੈਕਟਰੀ ਡਿਊਟੀ ਤੇ ਗੱਡੀ ਲਈ 200 ਲੀਟਰ ਪੈਟਰੋਲ ਮਹੀਨਾ ਮਿਲਦਾ ਸੀ, ਤੇ ਹੁਣ ਜਿਹੜਾ ਉਹਨਾਂ ਨੇ ਅਨਲਿਮਿਟਿਡ ਕਰ ਛੱਡਿਆ। ਹੁਣ ਉਹ ਜਿਹੜਾ ਅਨਲਿਮਿਟਿਡ ਤੇਲ ਹੈ, ਉਹ ਜਿਹੜਾ ਕਾਰਡ ਹੈ ਅਨਲਿਮਿਟਿਡ, ਉਹ ਹੁਣ ਕਿਸੇ ਨੂੰ ਤਾਂ ਨਹੀਂ ਪਤਾ ਵੀ ਉਹ ਕਿਹੜੀ ਗੱਡੀ 'ਚ ਪਵਾਇਆ। ਉਹ ਲਿਖਿਆ ਹੁੰਦਾ ਉਹਦੇ ਉੱਤੇ ਕਿ ਜਨਾਬ ਇਹ ਫਲਾਨੀ ਗੱਡੀ ਦਾ, ਲੇਕਿਨ ਪੈਟਰੋਲ ਪੰਪ ਵਾਲੇ ਕਦੇ ਨਹੀਂ ਪੁੱਛਦੇ, ਜਿਹਦੇ 'ਚ ਮਰਜ਼ੀ ਪਵਾਵੇ ਕੋਈ। ਹੁਣ ਉਹ ਜਿਹੜਾ 800 ਲੀਟਰ ਹੈ ਉਹ ਤਾਂ ਇਸਤੇਮਾਲ ਹੋਏਗਾ ਹੀ ਹੋਏਗਾ, ਹੋ ਸਕਦਾ ਕਿਸੇ ਰਿਸ਼ਤੇਦਾਰ ਨੂੰ ਦੇ ਛੱਡਣ, ਤੇ ਜਿਹੜਾ ਅਨਲਿਮਿਟਿਡ ਹੈ ਉਹ ਹੀ 3 ਗੱਡੀਆਂ ਦੇ ਵਿੱਚ ਤੇਲ ਪਵਾਏਗਾ, ਦੜ ਪਏਗਾ ਤੇਲ ਜਨਾਬ, ਕਿਉਂਕਿ ਅਨਲਿਮਿਟਿਡ ਹੈ। ਤੇ ਬਾਜੀ ਨੇ ਇਕੱਲਾ ਨਹੀਂ, ਮੇਰਾ ਮਤਲਬ ਲੁੱਟਮਾਰ ਜਿਹੜੀ ਹੈ ਉਹਦਾ ਕੀਤਾ, ਸਾਰਿਆਂ ਨੂੰ ਲੁੱਟਮਾਰ ਕਰਨ ਦਾ ਬਰਾਬਰ ਇੰਤਜ਼ਾਮ ਕਰਕੇ ਦਿੱਤਾ। ਰਮਜ਼ਾਨ ਦੇ ਮਹੀਨੇ ਦੇ ਵਿੱਚ ਪਾਲਿਸੀ ਆਈ ਹੈ, ਅਸ਼ਰਫ ਮਲਖਮ ਸਾਹਿਬ ਨੇ ਰਿਪੋਰਟ ਕੀਤੀ ਹੈ, ਤੇ ਮੈਂ ਕਿਹਾ ਕਿਤੇ ਸ਼ੈਤਾਨ ਰੱਬ ਨੇ ਬੰਨੇ ਨੇ, ਲੇਕਿਨ ਜਿਹੜੇ ਇਨਸਾਨਾਂ 'ਚ ਸ਼ੈਤਾਨ ਨੇ ਨਾ, ਸ਼ੈਤਾਨ ਤੇ ਬੰਨ ਛੱਡੇ ਨੇ ਜ਼ਾਹਿਰ ਹੈ, ਇਨਸਾਨਾਂ ਦੇ ਵਿੱਚ ਜਿਹੜੇ ਸ਼ੈਤਾਨ ਨੇ ਉਹ ਮੇਰੇ ਨਾਲ ਖੁੱਲ੍ਹੇ ਹੀ ਫਿਰਨ ਰਹੇ ਨੇ। ਅੱਛਾ ਜੀ ਅੱਗੇ ਚੱਲਦੇ। ਹੁਕਮਰਾਨ ਜਹਾਜ਼ ਲੈ ਰਹੇ ਨੇ ਤੇ ਅਫਸਰਾਨ 3-3 ਗੱਡੀਆਂ ਲੈ ਰਹੇ ਨੇ। ਇਹ ਕਿਤੇ ਅਮਰੀਕਾ ਨੂੰ IMF ਨੂੰ ਪਤਾ ਲੱਗ ਗਿਆ ਤੇ ਉਹ ਮੇਰਾ ਖਿਆਲ ਅੱਗੇ ਤੇ ਹੱਥ ਨਾ ਅੱਡ ਦੇਣ ਸਾਡੇ ਅੱਗੇ ਕਿ ਜਨਾਬ ਸਾਨੂੰ ਕੋਈ ਥੋੜ੍ਹਾ ਜਿਹਾ ਕਰਜ਼ਾ ਦੇ ਦਿਓ, ਤੁਹਾਡੇ ਮਾਮਲਾਤ ਜਿਹੜੇ ਨੇ ਉਹ ਤਾਂ ਬਹੁਤ ਹੀ ਅੱਛੇ ਨੇ। ਅੱਛਾ ਜੀ, ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਸੀ ਕਿ ਜਿਹੜਾ ਇਹ ਜਹਾਜ਼ ਹੈ ਇਹ 에ਅਰ ਪੰਜਾਬ ਬਣਾਉਣ ਵਾਸਤੇ ਅਸੀਂ ਇਹ ਜਹਾਜ਼ ਲਿਆ। ਜ਼ਾਹਿਰ ਹੈ ਬੇਹੂਦਾ ਗੱਲ ਸੀ। ਉਸ ਤੋਂ ਬਾਅਦ ਉਹਨਾਂ ਦਾ ਬੜਾ ਮਾਹੌਲ ਉੱਡਿਆ, ਲੇਕਿਨ ਅਜ਼ਮਾ ਵਿਚਾਰੀ ਦਾ ਪਹਿਲੀ ਵਾਰੀ ਤਾਂ ਮਾਹੌਲ ਨਹੀਂ ਉੱਡਿਆ, ਤੇ ਅਜ਼ਮਾ ਬੁਖਾਰੀ ਸਾਹਿਬਾ ਦਾ ਮਾਹੌਲ ਹੀ ਉੱਡਦਾ ਅਕਸਰ। ਲੇਕਿਨ ਹੁਣ ਹੁਮਾ ਚੁਗਤਾਈ ਸਾਹਿਬਾ ਨੇ ਕਾਨੂੰਨ ਲੀਗ ਦੇ ਵਿੱਚ, ਉਹਨਾਂ ਨੂੰ ਇਸ ਵੇਲੇ ਅਜ਼ਮਾ ਬੁਖਾਰੀ ਸਾਹਿਬਾ ਨੂੰ ਬੜਾ ਖਤਰਾ ਪੈਦਾ ਹੋ ਗਿਆ ਆਪਣੀ ਸੀਟ ਦਾ, ਪੋਜੀਸ਼ਨ ਦਾ। ਹੁਮਾ ਚੁਗਤਾਈ ਸਾਹਿਬਾ ਨੂੰ ਸ਼ਾਇਦ ਉਹਨਾਂ ਦੀ ਸੀਟ ਦੇ ਦਿੱਤੀ ਜਾਵੇ। ਤੁਸੀਂ ਸੋਚਦੇ ਹੋਵੋਗੇ ਕੋਈ ਅੰਦਰ ਦੀ ਖਬਰ ਨਹੀਂ, ਨਹੀਂ ਸਾਡੇ ਕੋਲ ਅੰਦਰ ਦੀ ਖਬਰ ਨਹੀਂ ਹੈ, ਇਹ ਨਹੀਂ ਮੈਂ ਆਂਦਾ ਵੀ ਕੋਈ ਸੋਚ ਵਿਚਾਰ ਹੋ ਰਹੀ, ਲੇਕਿਨ ਜਿਹੜੀ ਸਟੂਪਿਡ ਗੱਲ ਹੁਮਾ ਚੁਗਤਾਈ ਸਾਹਿਬਾ ਨੇ ਕੀਤੀ ਹੈ ਉਸ ਤੋਂ ਹਿਸਾਬ ਲੱਗਦਾ ਹੈ ਵੀ ਉਹ ਉਹਨਾਂ 'ਚ ਕੈਪੈਸਿਟੀ ਹੈ ਅਜ਼ਮਾ ਬੁਖਾਰੀ ਸਾਹਿਬਾ ਤੋਂ ਵੀ ਜ਼ਿਆਦਾ ਸਟੂਪਿਡ ਗੱਲਾਂ ਕਰਨ ਦੀ। ਇਸ ਲਈ ਹੋ ਸਕਦਾ ਬਾਜੀ ਉਹਨਾਂ ਨੂੰ ਵਜ਼ੀਰ ਬਣਾ ਦੇ, ਕਿ ਬਾਜੀ ਦੇ ਨਜ਼ਦੀਕ ਤੇ ਉਹਨੂੰ ਹੀ ਵਜ਼ਾਰਤ ਦੇਣੀ ਹੈ ਨਾ ਜਿਹੜੀ ਰੱਜ ਕੇ ਸਟੂਪਿਡ ਗੱਲ ਕਰੇ ਜਾਂ ਸਭ ਤੋਂ ਵੱਧ ਕੇ ਕਰੇ। ਤੇ ਹੁਣ ਪਤਾ ਇਹ ਲੱਗਣ ਡਿਆ ਕਿ ਜਿਹੜੀ ਉਜ਼ਮਾ ਚੁਗਤਾਈ ਸਾਹਿਬਾ ਨੇ ਉਹ ਆਪਣਾ ਹੁਮਾ ਚੁਗਤਾਈ ਸਾਹਿਬਾ ਨੇ ਜਿਹੜੇ ਉਹ ਉਜ਼ਮਾ ਬੁਖਾਰੀ ਸਾਹਿਬਾ ਤੋਂ ਵੀ ਬਹੁਤੀ ਰੱਜ ਕੇ ਜਿਹੜੀ ਉਹ ਸਟੂਪਿਡ ਗੱਲ ਕਰ ਸਕਦੇ ਨੇ, ਤੇ ਇਸ ਵਾਸਤੇ ਹੋ ਸਕਦਾ ਉਹਨਾਂ ਨੂੰ ਮੌਕਾ ਦਿੱਤਾ ਜਾਏ। ਅੱਛਾ ਜੀ, ਪਲੈਨਿੰਗ ਕਮਿਸ਼ਨ ਦੇ ਮੁਤਾਬਕ ਪਾਕਿਸਤਾਨ 'ਚ ਗੁਰਬਤ ਦੀ ਸ਼ਰ੍ਹਾ ਵੱਧ ਗਈ ਹੈ। ਆਂਦੇ ਨੇ ਵੀ 29% ਹੋ ਗਈ ਹੈ ਗੁਰਬਤ ਦੀ ਸ਼ਰ੍ਹਾ, ਹਾਲਾਂਕਿ ਵਰਲਡ ਬੈਂਕ ਦੇ ਹਿਸਾਬ ਨਾਲ ਇਹ 45% ਗੁਰਬਤ ਦੀ ਸ਼ਰ੍ਹਾ ਹੈ। ਲੇਕਿਨ ਚਲੋ ਇਹਨਾਂ ਝੂਠ ਮਾਰਿਆ, ਨੰਬਰ ਇਹਨਾਂ ਨੇ ਛੁਪਾਏ ਨੇ, ਉਸ ਦੇ ਬਾਵਜੂਦ ਆਪਣੇ ਮੂੰਹ ਮੰਨਦੇ ਨੇ ਕਿ 29% ਗੁਰਬਤ ਦੀ ਸ਼ਰ੍ਹਾ ਹੈ। ਅੱਛਾ, ਗੁਰਬਤ ਦੀ ਸ਼ਰ੍ਹਾ ਦਾ ਮਤਲਬ ਹੁੰਦਾ ਹੈ ਕਿ ਜਿਹੜੇ 29% ਮੁਲਕ ਦੇ ਸ਼ਹਿਰੀ ਨੇ ਨਾ, ਇਹ ਹਕੂਮਤ ਆਪ ਮੰਨਣ ਰਹੀ ਹੈ, ਉਹਨਾਂ ਕੋਲ 2 ਵੇਲੇ ਦੀ ਰੋਟੀ ਨਹੀਂ ਹੈ। ਅਗਰ ਤੁਹਾਡੇ ਕੋਲ 2 ਵੇਲੇ ਦੀ ਰੋਟੀ ਹੈ ਨਾ, ਫਿਰ ਤੁਸੀਂ ਗਰੀਬ ਨਹੀਂ। ਮੈਂ ਮਿਸਾਲ ਦੇ ਦੇਣਾ ਤੁਹਾਨੂੰ ਕਿ ਅਗਰ ਕੋਈ ਬੰਦਾ 40-50 ਹਜ਼ਾਰ ਰੁਪਈਆ ਕਮਾਉਂਦਾ ਹੈ ਨਾ, ਤੇ ਆਟਾ ਥੋੜ੍ਹਾ ਬਹੁਤ ਤੇਲ ਲਿਆ ਕੇ, ਕੋਈ ਮੇਰਾ ਮਤਲਬ ਵੇਸਣ ਸ਼ੇਸਣ ਲਿਆ ਕੇ ਮਾੜਾ ਮੋਟਾ ਉਹ ਮਹੀਨੇ ਦੀ ਰੋਟੀ ਆਪਣੀ ਸਿੱਧੀ ਕਰ ਲੈਂਦਾ ਹੈ, ਤੇ ਉਹਨੂੰ ਇਸ ਡੈਫੀਨੇਸ਼ਨ ਦੇ ਮੁਤਾਬਕ ਗਰੀਬ ਨਹੀਂ ਕਿਹਾ ਜਾ ਸਕਦਾ। ਗਰੀਬ ਉਹ ਹੁੰਦਾ ਜਿਹਨੂੰ 2 ਵੇਲੇ ਦੀ ਰੋਟੀ ਮੁਯੱਸਰ ਨਾ ਹੋਵੇ, 3 ਵੇਲੇ ਨਹੀਂ 2 ਵੇਲੇ। ਤੇ ਗੁਰਬਤ ਫਿਰ ਸੋਚੋ ਵੀ ਕਿੰਨੀ ਕੁ ਹੈ, ਕਿੰਨੇ ਪਾਕਿਸਤਾਨ 'ਚ ਸ਼ਹਿਰੀ ਨੇ ਜਿਨ੍ਹਾਂ ਨੂੰ ਰੋਟੀ ਪੂਰੀ ਨਹੀਂ ਲੱਭਣ ਡਈ। ਅੱਛਾ ਜੀ, ਅੱਗੇ ਚੱਲਦੇ ਹਾਂ। ਬੰਗਲਾਦੇਸ਼ 10 ਮਹੀਨੇ ਰਹੇ ਨੇ ਜਿਹੜੇ ਚੀਫ ਐਡਵਾਈਜ਼ਰ ਜਾਂ CEO ਮੁਲਕ ਦੇ ਡਾਕਟਰ ਮੁਹੰਮਦ ਯੂਨਸ, ਜਿਨ੍ਹਾਂ ਨੂੰ ਆਰਜ਼ੀ ਤੌਰ ਤੇ ਹੁਕਮਰਾਨ ਬਣਾਇਆ ਸੀ ਜਿਸ ਵੇਲੇ ਸ਼ੇਖ ਹਸੀਨਾ ਦੀ ਹਕੂਮਤ ਡਿੱਗੀ ਸੀ। 10 ਮਹੀਨੇ ਉਹ ਰਹੇ ਨੇ ਤੇ ਉਹਨਾਂ ਨੇ ਬੰਗਲਾਦੇਸ਼ ਦੇ ਖਜ਼ਾਨੇ 'ਚ $9 ਅਰਬ ਦਾ ਇਜ਼ਾਫਾ ਕੀਤਾ ਹੈ। $20 ਅਰਬ ਦੇ ਉਹਨਾਂ ਦੇ ਜਿਹੜੇ ਜ਼ਖਾਇਰ ਸਨ, ਤੇ ਹੁਣ ਜਦੋਂ ਉਹ ਛੱਡ ਕੇ ਗਏ ਨੇ ਤੇ ਉਹ 29.85 ਮਤਲਬ $30 ਅਰਬ ਦੇ ਉਹ ਜ਼ਖਾਇਰ ਛੱਡ ਕੇ ਗਏ ਨੇ ਬੰਗਲਾਦੇਸ਼ ਦੇ। ਤੇ ਸਾਡੇ ਇਮਰਾਨ ਖਾਨ ਸਾਹਿਬ ਕੋ 18 ਅਰਬ ਦੇ ਕੋਲ ਛੱਡ ਕੇ ਗਏ ਸਨ, ਤੇ ਇਹਨਾਂ 3 ਅਰਬ ਕਰ ਦਿੱਤੇ। ਇਹ ਆਸਿਮ ਮੁਨੀਰ ਸਾਹਿਬ ਤੇ ਇਹਨਾਂ ਦੇ ਸਾਥੀਆਂ ਨੇ ਜਿਹੜੇ ਇਮਰਾਨ ਖਾਨ ਸਾਹਿਬ 18 ਅਰਬ ਛੱਡ ਕੇ ਗਏ ਉਹ 3 ਅਰਬ ਕਰ ਛੱਡੇ।
ਤੇ ਇਹ ਸੂਰਤ ਹਾਲ ਹੈ। ਬਾਕੀ ਇਹਨਾਂ ਕੀਤੇ ਨੇ 7-8, ਲੇਕਿਨ ਉਹ ਮੰਗ ਤੰਗ ਕੇ ਇੱਧਰੋਂ ਉੱਧਰੋਂ ਕਿਸੇ ਦੇ ਪੈਸੇ ਨੇ, ਸਾਡੇ ਕੋਈ ਨਹੀਂ, ਉਹ ਸਾਰਾ ਜਿਹੜਾ ਉਹ ਝੂਠ ਹੈ। ਅੱਛਾ ਜੀ, ਇਹ ਤੁਸੀਂ ਇੱਕ ਵੀਡੀਓ ਵੇਖਣੀ, ਇਹ ਮੈਂ ਰਾਣਾ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ, ਮੈਂ ਤਨਕੀਦ ਨਹੀਂ ਕਰਾਂਗਾ, ਰਿਕੁਐਸਟ ਕਰਾਂਗਾ ਇੱਥੇ, ਔਰ ਮੈਂ ਬਾਕੀ ਸਾਰਿਆਂ ਨੂੰ ਵੀ, ਭਾਵੇਂ ਕੋਈ PTI ਦਾ ਹੋਵੇ, ਭਾਵੇਂ ਕੋਈ ਹੋਰ ਹੋਵੇ, ਇਹ ਦੂਸਰੇ ਦੀ ਬੱਚੀ ਨੂੰ ਇੰਜ ਹੱਥ ਨਾ ਲਾਇਆ ਕਰੋ। ਮੈਂ ਇਹ ਨਹੀਂ ਆਂਦਾ ਵੀ ਤੁਹਾਡੀ ਨੀਅਤ ਅੱਛੀ ਹੈ, ਤੁਹਾਡੀ ਨੀਅਤ ਬੁਰੀ ਹੈ, ਮੈਂ ਨਹੀਂ ਇਹ ਗੱਲ ਆਂਦਾ, ਲੇਕਿਨ ਇਹ ਰਵੱਈਆ ਠੀਕ ਨਹੀਂ ਹੈ। ਚਲੋ ਕੋਈ ਬੱਚੀ ਬਿਲਕੁਲ ਛੋਟੀ ਹੈ, ਫਿਰ ਵੀ ਉਹਨੂੰ ਵੀ ਇਜਤਨਾਬ ਕਰੋ, ਮਾਂ ਬਾਪ ਦੀ ਇਜਾਜ਼ਤ ਤੋਂ ਬਗੈਰ ਕੰਮ ਨਾ ਕਰੋ। ਚੰਗੀ ਭਲੀ ਜਵਾਨ ਬੱਚੀ ਹੈ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਹੱਥ ਲਾਉਣ ਡਏ ਹੋ, ਵੈਸੇ ਦੂਰ ਖਲੋ ਕੇ ਉਹਦੇ ਨਾਲ ਗੱਲ ਕਰ ਲਓ। ਅਗਰ ਰੋ ਰਹੀ ਹੈ ਤੇ ਉਹ ਤੁਸੀਂ, ਮੇਰਾ ਮਤਲਬ ਰੋ ਪਏਗੀ ਬੱਚੀ, ਕੋਈ ਗੱਲ ਨਹੀਂ, ਖੈਰ ਹੈ, ਰੋ ਰਹੀ ਹੈ ਨਾ, ਹਾਰਟ ਅਟੈਕ ਤੇ ਨਹੀਂ ਹੋ ਰਿਹਾ। ਤੇ ਇਹ ਜਿਹੜੀ ਤੁਸੀਂ ਉਹਨੂੰ, ਬੱਚੀ ਨੂੰ, ਤੇ ਚਲੋ ਬੱਚੀ ਅਜੇ ਬਾਲਗ ਵੀ ਨਹੀਂ, ਉਹਨੂੰ ਨਹੀਂ ਪਤਾ ਕਿ ਉਹਨੂੰ ਟੱਚ ਕਰਨਾ ਚਾਹੀਦਾ, ਕਈ ਵਾਰੀ ਹੋ ਸਕਦਾ ਉਹ ਨਾ ਤੁਹਾਨੂੰ ਰੋਕ ਸਕੇ। ਤੇ ਇਹ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਓ, ਆਪਣੀ ਬੱਚੀਆਂ ਨੂੰ ਵੀ ਸਮਝਾਓ, ਬੱਚਿਆਂ ਨੂੰ ਵੀ ਸਮਝਾਓ ਕਿ ਅਗਰ ਕੋਈ ਵੱਡਾ ਇਸ ਤਰ੍ਹਾਂ ਉਹਨਾਂ ਨੂੰ ਟੱਚ ਕਰਦਾ ਬਗੈਰ ਜ਼ਰੂਰਤ ਤੋਂ, ਤੇ ਉਹਨੂੰ ਮਨਾ ਕਰਨ। ਇਹ ਹੁਣ ਵੀਡੀਓ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਇੰਨਾ ਇਸ ਬੱਚੀ ਨੂੰ ਟੱਚ ਕਰਨ ਦੀ, ਮੈਂ ਕੋਈ ਗਲਤ ਤਰੀਕੇ ਨਾਲ ਤਨਕੀਦ ਨਹੀਂ ਕਰ ਰਿਹਾ, ਔਰ ਸਿਰਫ ਇਹਨਾਂ ਤੇ ਨਹੀਂ ਕਰ ਰਿਹਾ, ਇਹ ਅਕਸਰ ਸਾਡੀ ਸੁਸਾਇਟੀ 'ਚ ਮੈਂ ਵੇਖਣਾ, ਜ਼ਰਾ ਥੋੜ੍ਹਾ ਜਿਹਾ ਇਜਤਨਾਬ ਕਰਿਆ ਕਰੋ, ਕੁਝ ਗੱਲਾਂ ਮੂੰਹ ਦੇ ਨਾਲ ਹੀ ਬੋਲਣ ਵਾਲੀਆਂ ਠੀਕ ਹੁੰਦੀਆਂ ਨੇ, ਉੱਥੋਂ ਤੱਕ ਹੀ ਰਹੋ। ਅੱਛਾ ਜੀ, ਅੱਗੇ ਇੱਕ ਬੜਾ ਹੀ ਗੰਦਾ ਗਲੀਜ਼ ਇਨਸਾਨ ਹੈ, ਸ਼ੌਕਤ ਖਾਨਮ ਦੇ ਬਾਰੇ ਔਰ ਕੈਂਸਰ ਦੇ ਬਾਰੇ। ਪਿਛਲੇ ਦਿਨੋਂ ਮੈਂ ਇਹਨਾਂ ਦਾ ਇੱਕ ਵੀਡੀਓ ਵੇਖਿਆ, ਇਹਨਾਂ ਨੇ ਆਖਿਆ ਕਿ ਜੀ ਉਹ ਦੁਨੀਆ ਦੇ ਵਿੱਚ ਇੱਕ ਇਲਾਜ ਆ ਗਿਆ ਕੈਂਸਰ ਦਾ, ਕਿ ਅਗਰ ਕੈਂਸਰ ਤੁਹਾਡਾ ਗਰਦਨ ਦੇ ਲਾਗੇ ਹੈ ਤੇ ਉਹਨੂੰ ਸੁੰਨ ਕਰ ਦੇਣਗੇ ਤੇ ਫਿਰ ਉਹਨੂੰ ਕੱਢ ਦੇਣਗੇ ਬਾਹਰ, ਤੇ ਸ਼ੌਕਤ ਖਾਨਮ ਜਿਹੜਾ ਉਹ 2 ਨੰਬਰੀ ਕਰਦਾ ਹੈ, ਤੇ ਇਮਰਾਨ ਖਾਨ ਦੇ ਸਾਲੇ ਦੀ ਫੈਕਟਰੀ ਦੀਆਂ ਦਵਾਈਆਂ ਇੱਥੇ ਗਲਤ ਟੈਸਟਿੰਗ ਕਰਦਾ ਹੈ। ਤੇ ਯਕੀਨ ਕਰੋ, ਜਦੋਂ ਮੈਂ ਸੁਣ ਰਿਹਾ ਸਾਂ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਐਡੀ ਗਲਾਜ਼ਤ ਵਾਲੇ ਬੰਦੇ ਨੂੰ ਕੀ ਕਹੀਏ। ਤੇ ਇਹ ਹੁਣ ਇਹਨਾਂ ਦਾ ਇੱਕ ਟਵੀਟ ਸਾਹਮਣੇ ਆਇਆ, ਜਿਹਦੇ ਵਿੱਚ ਆਖ ਰਹੇ ਨੇ ਕਿ ਮੇਰੀ ਖਾਲਾ ਜਾਨ ਜਿਹੜੇ ਨੇ ਉਹ ਕੈਂਸਰ ਨਾਲ ਵਫਾਤ ਪਾ ਗਏ, ਸਾਡੀ ਵੀ ਉਹ ਖਾਲਾ ਜਾਨ ਨੇ, ਅਸੀਂ ਦੁਆ ਕਰਨੇ ਕਿ ਅੱਲਾ ਉਹਨਾਂ ਨੂੰ ਜਨਤਾ ਦੇ ਵਿੱਚ ਜਗ੍ਹਾ ਦੇਣ। ਉਹ ਬੜੀ ਮੁਸ਼ਕਿਲ ਜ਼ਿੰਦਗੀ, ਜ਼ਾਹਿਰ ਹੈ ਕੈਂਸਰ ਦੇ ਵਿੱਚੋਂ ਲੰਘਣਾ ਕੋਈ ਆਸਾਨ ਕੰਮ ਨਹੀਂ ਹੈ। ਅੱਲਾ ਉਹਨਾਂ ਦੀ ਮਗਫਰਤ ਕਰੇ, ਇਹਨਾਂ ਦੀ ਖਾਲਾ ਜਾਨ ਦੀ। ਔਰ ਉਹਨਾਂ ਨੇ ਸ਼ੌਕਤ ਖਾਨਮ ਤੋਂ ਇਲਾਜ ਕਰਾਇਆ, ਲੇਕਿਨ ਮੈਂ ਕਾਸ਼ ਤੁਹਾਨੂੰ, ਮੈਂ ਸੁਣਵਾਉਣਾ ਨਹੀਂ ਚਾਹੁੰਦਾ ਤੁਹਾਨੂੰ, ਯਕੀਨ ਕਰੋ ਜੋ ਸ਼ੌਕਤ ਖਾਨਮ ਮੈਮੋਰੀਅਲ ਹਸਪੀਟਲ ਦੇ ਬਾਰੇ ਔਰ ਕੈਂਸਰ ਦੇ ਬਾਰੇ ਇਹਨਾਂ ਬਕਵਾਸ ਕੀਤੀ ਸੀ, ਉਹ ਕੋਈ ਜ਼ੀਓ ਸ਼ਊਰ ਇਨਸਾਨ ਨਹੀਂ ਸੁਣ ਸਕਦਾ। ਉਹ ਲਿੱਤਰ ਹੀ ਲਾਏਗਾ, ਹੋਰ ਕੁਝ ਨਹੀਂ ਕਰੇਗਾ ਬੰਦਾ। ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਕੈਂਸਰ ਕੀ ਹੈ। ਮਤਲਬ ਮੈਨੂੰ ਵੀ ਨਹੀਂ ਪਤਾ, ਮੈਂ ਡਾਕਟਰ ਤੇ ਨਹੀਂ ਹੈ ਨਾ, ਫਿਜ਼ੀਸ਼ੀਅਨ ਤੇ ਨਹੀਂ ਹੈ। ਸਾਡੇ ਇੱਕ ਤੇ ਗੂਗਲ ਤੋਂ ਵੇਖ ਕੇ ਤੇ ਸਾਰੇ ਬੰਦੇ ਆਪਣੇ ਆਪ ਨੂੰ ਐਕਸਪਰਟ, ਇਹ ਜਾਂ ਜਿਹਨੂੰ ਹੋਇਆ ਉਹਨੂੰ ਪੁੱਛੋ, ਬੇਸ਼ਰਮੋ ਜਾ ਕੇ ਉਹਨੂੰ ਪੁੱਛੋ, ਤੇ ਜਾਂ ਕਿਸੇ ਇਨਕੋਲੋਜਿਸਟ ਨੂੰ ਪੁੱਛੋ, ਤੁਹਾਨੂੰ ਦੱਸੇ ਕੈਂਸਰ ਕੀ। ਇਹ ਡਾਕਟਰ ਬਣਨਾ ਕੋਈ ਆਸਾਨ ਕੰਮ ਹੈ? ਮਤਲਬ ਇਹੋ ਜਿਹੇ ਲੁੱਦੜ ਬਹਿ ਕੇ ਜਿਹੜੇ ਨੇ ਉਹ ਮੈਡੀਕਲ ਦੇ ਉੱਤੇ ਫਤਵੇ ਜਾਰੀ ਕਰਦੇ, ਇਹਨਾਂ ਨੂੰ ਪਤਾ ਡਾਕਟਰ ਬਣਨਾ ਕਿੱਡਾ ਔਖਾ ਕੰਮ ਹੈ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕੈਂਸਰ ਕੀ। ਉਹ ਕਹਿੰਦੇ ਨੇ ਜੀ ਉਹ ਸੁਣ ਕਰਾਂਗੇ। ਉਹ ਭਾਈ, ਉਹ ਕੋਈ ਇੱਕ ਕਿਸਮ ਹੋਏਗੀ ਕੈਂਸਰ ਦੀ, ਮੈਨੂੰ ਇਹ ਵੀ ਨਹੀਂ ਪਤਾ, ਯਕੀਨ ਕਰੋ। ਮੈਂ ਐਵੇਂ ਤੁਹਾਨੂੰ ਇੱਥੇ ਆਪਣੇ ਫਜ਼ਾਇਲ ਬਿਆਨ ਕਰਾਂਗਾ ਕਿ 1 ਕਿਸਮ ਹੈ, ਕਿ 2 ਕਿਸਮ ਨੇ, ਕਿ 4 ਨੇ, ਮੈਨੂੰ ਕੋਈ ਕੱਖ ਨਹੀਂ ਪਤਾ ਇਸ ਚੀਜ਼ ਦੇ ਬਾਰੇ। ਇਹ ਸੀ ਮੇਰੀ ਕਿਸੇ ਕਿਸਮ ਦੀ ਐਡਵਾਈਸ ਇੱਥੇ ਤੁਸੀਂ ਨਹੀਂ ਲੈਣੀ। ਕੱਲ੍ਹ ਨੂੰ ਸੋਚੋ ਨਹੀਂ ਉਹ ਗਿੱਲ ਸਾਹਿਬ ਨੇ ਕਿਹਾ ਸੀ 1 ਕਿਸਮ ਹੈ, ਮੈਨੂੰ ਉਹੀ ਹੋਈ ਹੈ ਨਾ। ਇਹ ਜਦੋਂ ਤੁਸੀਂ ਇੱਕ ਇਨਕੋਲੋਜਿਸਟ ਨੂੰ ਮਿਲਦੇ ਹੋ, ਤੁਹਾਨੂੰ ਦੱਸੇਗਾ ਤੁਹਾਨੂੰ ਕਿਹੜਾ ਕੈਂਸਰ ਹੈ। ਉਹ ਕੈਂਸਰ ਇਹੋ ਜਿਹੇ ਵੀ ਨੇ ਜਿਹੜੇ ਹਫ਼ਤੇ 2 ਹਫ਼ਤੇ 4 ਹਫ਼ਤੇ ਦੇ ਵਿੱਚ ਤੁਹਾਡੀ, ਮੇਰਾ ਮਤਲਬ, ਬਸ ਕਰਾ ਦਿੰਦੇ ਨੇ, ਉਹ ਇਸ ਤਰ੍ਹਾਂ ਫੈਲਦੇ ਨੇ। ਤੇ ਇਹ ਪਤਾ ਨਹੀਂ ਕਿਹੜੀ ਬਕਵਾਸ ਕਰ ਰਿਹਾ ਬੰਦਾ ਤੇ ਕੀ ਗੱਲਾਂ ਕਰ ਰਿਹਾ, ਮੈਂ ਤਾਂ ਹੈਰਾਨ ਹੈ। ਇਹ ਮੇਰਾ ਮਤਲਬ ਆਪਣੇ ਮੂੰਹ ਤੇ ਛਿੱਕੂ ਹੀ ਨਹੀਂ ਬੰਦੇ ਯਾਰ। ਤੁਸੀਂ ਸਿਆਸਤ ਤੇ ਗੱਲ ਕਰੀ ਜਾਓ, ਸਾਡੇ ਖਿਲਾਫ ਕਰੀ ਜਾਓ। ਗਰੀਬ ਆਦਮੀ, ਪਹਿਲੇ ਉਹਦੇ ਕੋਲ ਪੈਸੇ ਨਹੀਂ ਹੁੰਦੇ ਇਲਾਜ ਕਰਾਉਣ ਦੇ। ਕੈਂਸਰ ਦਾ ਇਲਾਜ ਪਹਿਲੇ ਬੜਾ ਮੁਸ਼ਕਿਲ ਹੈ, ਪੈਸਿਆਂ ਤੋਂ ਇਲਾਵਾ ਫ੍ਰੀ ਵੀ ਹੋਵੇ ਨਾ, ਬੜਾ ਤਕਲੀਫ ਵਾਲਾ ਇਲਾਜ ਹੈ। ਮਤਲਬ ਜਿਹੜਾ ਬਗੈਰ ਇਲਾਜ ਤੋਂ ਤਕਲੀਫ ਹੈ, ਇਲਾਜ ਦੀ ਜਿਹੜੀ ਤਕਲੀਫ ਹੈ, ਉਹ ਦੋਵੇਂ ਬੜੀਆਂ ਡਾਢੀਆਂ ਤਕਲੀਫਾਂ ਜੇ। ਉਹ ਪਹਿਲੇ ਬੰਦਾ, ਇੱਕ ਬੰਦਾ ਟੁੱਟਿਆ ਹੁੰਦਾ, ਇਹਨੂੰ ਡੈਥ ਪਹੁੰਚਾਉਂਦੇ ਨੇ, ਉਹ ਪਹਿਲੇ ਬੰਦਾ ਆਪਣੀ ਮੌਤ ਨੂੰ ਉਹਨੇ ਜੱਫੀ ਪਾਈ ਹੁੰਦੀ ਹੈ ਵੀ ਪਤਾ ਨਹੀਂ ਉਹਨੂੰ ਜ਼ਿੰਦਗੀ ਲੱਭਣੀ ਹੈ ਕਿ ਨਹੀਂ। ਉੱਤੋਂ ਇਹੋ ਜਿਹੇ ਬੰਦੇ ਬਕਵਾਸ ਕਰਦੇ ਨੇ, ਮੈਂ ਕੀ ਆਖਾਂ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।